ਗਲਾਸ ਮੈਂ ਮਾਰਨਾ ਸਿਰ ਚ 1 2 ਨਾ 3 ਪਈ ਇੱਕ ਵਾਰੀ ਬਸ ਸੜਕਾਂ ਉੱਚੀਆਂ ਹੋ ਗਈਆਂ ਨੇ ਐ ਹੋ ਗਿਆ ਨਹੀਂ ਵਾ क्योंकि पक्की सी पहले पक्की नप्पी गई सी ओ ये कौन आया है ये कौन आया है अस्सलाम वालेकुम क्या हाल है माशाल्लाह जी रमजान दा चंद नजर आ गया है बिल्कुल लो जी रमजान आया नहीं रमजान आ गया रमजान ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਤੇ ਕੱਲ ਨੂੰ ਰੋਜ਼ਾ ਤੇ ਬੇਬੇ ਨੇ ਬੱਬਾ ਜੀ ਚੈੱਕ ਕਰੋ ਪੂਰੇ ਘਰ ਦੇ ਵਿੱਚ ਖਲਾਰੇ ਖਲੂਰੇ ਪਾਏ ਨੇ ਮੈਂ ਸੁੱਤਾ ਉੱਠ ਕੇ ਸ਼ਾਵਰ ਹੀ ਲਿਆ ਤੇ ਸੁੱਤੇ ਉੱਠਦੇ ਹੀ ਅੱਜ ਬਾਂਗਾ ਪੈਣ ਡੀਆਂ ਸੀ ਘਰੇ ਮੈਂ ਕਿਹਾ ਪਤਾ ਨਹੀਂ ਕੀ ਇਧਰੋਂ ਕੋਈ ਸ਼ਾਇਦ ਡਿਗਰੀ ਟੱਕ ਕਰਕੇ ਇਧਰੋਂ ਕੋਈ ਸ਼ਾਇਦ ਡਿਗਰੀ ਟੱਕ ਕਰਕੇ ਹਰ ਚੀਜ਼ਾਂ ਟੁੱਟੀ ਜਾ ਰਹੀਆਂ ਨੇ ਕਰੀ ਕੀ ਜਾ ਰਹੇ ਜੇ ਰੋਜ਼ੇ ਆ ਗਏ ਤੇ ਰੋਜ਼ੇ ਦਾ ਮਤਲਬ ਇਹ ਥੋੜੀ ਹੁੰਦਾ ਈਦ ਦੇ ਉੱਤੇ ਸਫਾਈਆਂ ਹੁੰਦੀਆਂ ਨੇ ਰਮਜ਼ਾਨ 'ਚ ਕਿਹੜੀਆਂ ਸਫਾਈਆਂ ਹੁੰਦੀਆਂ ਨੇ ਵੀ ਡੇਲੀ ਸਫਾਈ ਹੁੰਦੀਆਂ ਈਦ ਦੀਆਂ ਸਫਾਈਆਂ ਹੁੰਦੀਆਂ ਵੀ ਈਦ ਵਾਲੀ ਈਦ ਤੇ ਮਹਿਮਾਨ ਆਣੇ ਰੋਜ਼ਿਆਂ 'ਚ ਕਿਹੜੇ ਮਹਿਮਾਨ ਆਉਂਦੇ ਹੁੰਦੇ ਨੇ ਕਿਉਂ ਇਫਤਾਰੀ ਨਹੀਂ ਕਰਾ ਸਕਦਾ ਉਹ ਇਫਤਾਰੀ ਨਹੀਂ ਕਰਾਣੀ ਬੇਬੇ ਫੇਮਸ ਹੋ ਗਈ ਬੇਬੇ ਨੂੰ ਲੋਕਾਂ ਨੇ ਇਫਤਾਰੀਆਂ ਤੇ ਸੱਦਣਾ ਹੈ ਕੀ ਕਰਦੇ ਪਿਓ ਤੁਸੀਂ ਨਹੀਂ ਮੈਂ ਇਫਤਾਰੀਆਂ ਕਰਾਇਆ ਕਰਨੀਆਂ ਮੇਰੇ ਧੀਆਂ ਪੁੱਤਰਾਂ ਨੇ ਆ ਕੇ ਨਾ ਮੈਂ ਇਫਤਾਰੀਆਂ ਕਰਾਇਆ ਕਰਨਾ ਤਾਂ ਵਾਸਤੇ ਮੈਂ ਕਿਹਾ ਭਾਂਡੇ ਲਿਬੜੇ ਪਏ ਆ ਸਾਰੇ ਇੱਕ ਵਾਰੀ ਸਾਰ ਕੇ ਧੋ ਕੇ ਰੱਖ ਦਵਾਂ ਫਿਰ ਚੁੱਕਦਾ ਬੰਦਾ ਵਰਤ ਲੈਂਦਾ ਮਾੜਾ ਜਿਹਾ ਹੰਗਾਲ ਕੇ ਲੋ ਬੇਬੇ ਨੇ ਖੁੱਲਾ ਓਪਨ ਇਫਤਾਰੀ ਦਾ ਐਲਾਨ ਕਰਾ ਦਿੱਤਾ ਬੇਬੇ ਨੇ ਕਰਾਣੀਆਂ ਇਫਤਾਰੀਆਂ ਤਾਂ ਪਾਰੋਂ ਬੇਬੇ ਲੱਗੀ ਹੈ ਭਾਂਡੇ ਧੋਣ ਤਾਂ ਪਾਰੋਂ ਤੇ ਬੇਬੇ ਨੇ ਭਾਂਡੇ ਛਾਂਡੇ ਹਰ ਚੀਜ਼ ਕੱਢ ਦਿੱਤੀ ਇਹ ਭਾਂਡੇ ਵਾਕਈ ਧੁੱਪੇ ਨੇ ਕਿ ਨਹੀਂ ਇਹਨਾਂ ਨੂੰ ਟੈਸਟ ਕਰਾਂ ਮੈਂ ਧੋਤੇ ਆ ਤੇਰੀ ਤਾਂ ਅੱਖ ਨਹੀਂ ਉੱਪਰ ਦੀ ਪੇਸ਼ੀ ਮੇਰੇ ਉਹ ਧੋਤੇ ਇਹ ਟੈਸਟ ਭਲਾ ਕਹਿੰਦੇ ਉਹਨਾਂ ਨੇ ਐ ਮੈਂ ਇੱਥੋਂ ਇਹਨੂੰ ਛੱਡਾਂਗਾ ਨਾ ਇਹ ਥੱਲੇ ਨਿਕਲ ਗਈ ਜ਼ਮੀਨ ਦੱਸੇਗੀ ਅਗਰ ਇਹ ਭਾਂਡਾ ਹੋਇਆ ਗੰਦਾ ਠੀਕ ਹੈ ਤੇ ਇਹ ਭਾਂਡਾ ਜਿਹੜਾ ਨਾ ਗਲਾਸ ਪੰਨੀ ਨਾ ਬਨਾਸਾ ਭੰਨ ਦੂੰਗੀ ਅਗਰ ਇਹ ਭਾਂਡਾ ਗੰਦਾ ਹੋਇਆ ਨਾ ਤੇ ਇਹ ਭਾਂਡਾ ਨਹੀਂ ਜਿਹੜਾ ਟੁੱਟ ਜਾਏਗਾ ਅਗਰ ਇਹ ਭਾਂਡਾ ਧੋਤਾ ਹੋਇਆ ਤੇ ਭਾਂਡਾ ਨਹੀਂ ਟੁੱਟੇਗਾ ਹੁਣ ਸੁੱਟ ਕੇ ਵੇਖਦੇ ਜੇ ਤੇ ਟੁੱਟ ਗਿਆ ਇਹਦਾ ਮਤਲਬ ਭਾਂਡੇ ਤੁਸੀਂ ਸਹੀ ਨਹੀਂ ਧੋਤੇ ਜੇ ਟੁੱਟ ਗਿਆ ਗਲਾਸ ਇਹਦਾ ਮਤਲਬ ਭਾਂਡੇ ਸਹੀ ਨਹੀਂ ਧੋਤੇ ਤੇ ਜੇ ਗਲਾਸ ਨਾ ਟੁੱਟਿਆ ਫਿਰ ਮਤਲਬ ਇਹਦੇ ਭਾਂਡੇ ਤੁਸੀਂ ਐਕੂਰੇਟ ਧੋਤੇ ਨੇ ਹੁਣ ਮੈਂ ਸੁੱਟ ਕੇ ਵੇਖਣ ਲੱਗਾ ਇਹਦੇ ਨਾਲ ਦਾ ਦੂਸਰਾ ਗਲਾਸ ਮੈਂ ਮਾਰਨਾ ਸਿਰ ਚ 1 2 ਨਾ 3 ਪਈ ਇੱਕ ਵਾਰੀ ਕਿਕੜੀ ਪਈ ਇੱਕ ਵਾਰੀ ਗਲਾਸ ਭਾਵੇਂ ਗਲਾਸ ਜਿਹੜਾ ਨਾ ਵਾਕਈ ਧੋਤਾ ਹੈ ਗਲਾਸ ਨਹੀਂ ਟੁੱਟਿਆ ਕਿਵੇਂ ਇੱਕ ਵਾਰੀ ਕਲੇਜਾ ਮਾਰ ਮੈਂ ਕਿਹਾ ਵਾਕਈ ਲੱਗਾ ਥੱਲੇ ਮਾਈ ਦਾ ਇੱਕ ਵਾਰੀ ਨਾ ਤਰਾਹ ਨਿਕਲ ਗਿਆ ਮਾਈ ਨੇ ਕਿਹਾ ਲੈ ਵੀ ਗਿਆ ਜੇ ਕੰਮ ਪੈਸੇ ਲਾ ਕੇ ਰੱਖੇਗਾ ਮਾਈ ਨੇ ਕਿਹਾ ਗਿਆ ਜੇ ਕੰਮ ਨਹੀਂ ਤੇ ਆ ਐਡਾ ਵੱਡਾ ਇਹ ਕੀ ਕਰਨਾ ਤੁਸੀਂ ਇਹ ਆ ਚੱਕ ਰਿਹਾ ਇਹ ਸਨ 65 ਦੀ 71 ਦੀ ਜੰਗ ਦੇ ਵਿੱਚ ਨਾ ਇਹਦੇ ਚ ਚਾਵਾਂ ਜਾਂਦੀਆਂ ਹੁੰਦੀਆਂ ਸੀਗੀਆਂ ਜਿੱਦਾਂ 71 ਦੀ ਜੰਗ ਲੱਗੀ ਨਾ ਉਦੋਂ ਐਸਰ ਮੋਚ ਚਾਂਸ ਭੇਜੀ ਨਾਮ ਨਿਸ਼ਾਨ ਕੋਈ ਨਹੀਂ ਸੀ ਤੂੰ 71 ਦੀ ਜੰਗ ਲੱਗੀ ਸੀ 71 ਦੀ ਜੰਗ ਦੇ ਵਿੱਚ ਬੇਬੇ ਐਸ ਥਰਮੋਸ ਦੇ ਵਿੱਚ ਪਾ ਕੇ ਨਾ ਚਾਵਾਂ 71 ਚ ਤੁਹਾਡਾ ਨਾਂ ਨਿਸ਼ਾਨ ਕੋਈ ਨਹੀਂ ਸੀ ਹੋਰ ਉਹ ਖੁਦਾ ਦਾ ਖੌਫ ਕਰੋ ਸਨ 57 ਦੀ ਤੁਹਾਡੀ ਪੈਦਾਇਸ਼ ਆ ਹਾਂ ਮੇਰੇ ਕੋਲ ਕੋਈ ਸੁਣ ਸਾਰੀ ਆਵਾਮ ਨੂੰ ਗਲਤ ਫਹਿਮੀ ਰੱਖਿਆ ਸਨ 57 ਚ ਬੇਬੇ ਦੀ ਪੈਦਾਇਸ਼ ਹੋਈ ਸੀਗੀ ਹਾਂ ਨਹੀਂ ਵੇ ਲੈ ਇੱਧਰ ਚੈੱਕ ਕਰੋ ਆ ਕੀ ਆ ਹੁਣ ਗਾਰ ਚਲੀ ਜਾਣੀ ਮੈਂ ਕਿਹਾ ਦੋ ਰੋਟੀਆਂ ਲਾ ਲਵਾਂ ਇਹ ਚੈੱਕ ਕਰੋ ਇਹ ਬੇਬੇ ਦਾ ਦੰਦਾਂ ਵਾਲਾ ਬੁਰਸ਼ ਇਹ ਜਿਹੜੇ ਲੋਕਾਂ ਦੇ ਦੰਦਾਂ 'ਚ ਦਰਦ ਹੁੰਦੀ ਹੈ ਨਾ ਠੀਕ ਹੈ ਉਹ ਇਹ ਨਾ ਬੁਰਸ਼ ਆਰਡਰ ਕਰੋ ਬੇਬੇ ਨੇ ਬੁਰਸ਼ ਆਰਡਰ ਕੀਤਾ ਇਹਦੇ ਵਿੱਚ ਥੱਲੇ ਪਾਉਣਾ ਤੁਸੀਂ ਕਾਲਾ ਤੇਲ ਮੁਬਲੈਲ ਜਿਹੜਾ ਹੁੰਦਾ ਨਾ ਉਹ ਮੋਟਰਸਾਈਕਲ ਦਾ ਗੱਡੀ ਦੇ ਸੜੇ ਮੁਬਲੈਲ ਨਿਕਲ ਉਹ ਇਹਦੇ 'ਚ ਉਹ ਪਾਉਣਾ ਤੇ ਇਧਰੋਂ ਬਾਬਾ ਜੀ ਤੁਸੀਂ ਮੂੰਹ 'ਚ ਪਾ ਕੇ ਨਾ ਇੰਜ ਫਿਰ ਬੁਰਸ਼ ਕਰਨਾ ਦੰਦਾਂ ਨੂੰ ਕੰਜਰਾ ਕੋਈ ਸ਼ਰਮ ਨੂੰ ਹੱਥ ਮਾਰੇ ਜੂਸਰ ਦਾ ਇਹ ਬੁਰਸ਼ ਅੱਛਾ ਜੂਸਰ ਤੁਹਾਡਾ ਦੰਦ ਪੀੜ ਕਰਦਾ ਤੁਸੀਂ ਕਹੇ ਐਵੇਂ ਤਾਂ ਲੱਗਿਆ ਨੇ ਮੈਂ ਕਿਤੇ ਇਹ ਦੰਦ ਤੋਂ ਜੂਸਰ ਦਾ ਜਾਗਾ ਜਾਲੀ ਸਾਫ਼ ਕਰਨ ਵਾਲਾ ਉਹ ਜੂਸਰ ਤਾਂ ਨਹੀਂ ਗੌਰ ਨਾਲ ਵੇਖੋ ਜਦੋਂ ਤੁਸੀਂ ਇਹ ਮੁਬਲੈਲ ਪਾ ਕੇ ਮਾਰਨ ਵਾਲਾ ਦੰਦਾਂ ਨੂੰ ਇਹ ਫਿਰ ਤੈਨੂੰ ਪਵਾ ਜਾਂਦੀ ਅੱਡੀ ਮੇਰੇ ਦੰਦ ਪੀੜ ਹੀ ਨਹੀਂ ਕਰਦੇ ਆ ਜਿਹੜੀ ਸਿੱਪੀ ਜਦੋਂ ਬੇਬੇ ਬਾਬਾ ਜੀ ਪਹਿਲੀ ਵਾਰੀ ਨੇਵੀ ਚ ਭਰਤੀ ਹੋਈ ਸੀ ਨਾ ਤੇ ਬੇਬੇ ਨੇ ਬਾਬਾ ਜੀ ਸਮੁੰਦਰ ਦੇ ਵਿੱਚ ਕਸ਼ਤੀ ਜਦੋਂ ਉਹਨਾਂ ਨੇ ਚਲਾਉਣੀ ਸਿਖਾਈ ਸੀ ਇਹ ਸਿੱਪੀ ਦੇ ਨਾਲ ਬੇਬੇ ਇੰਨੇ ਦੀ ਕਸ਼ਤੀ ਤਾਰਦੀ ਹੁੰਦੀ ਸਾਰੇ ਕੰਮ ਬੇਬੇ ਕਰਦੀ ਸੀ ਤੂੰ ਕੀ ਉੱਤੇ ਰਗੜਾਉਂਦਾ ਸੀ ਐ ਸਿੱਪੀ ਦੇ ਨਾਲ ਬੇਬੇ ਕਸ਼ਤੀ ਇੰਜ ਚੱਪੂ ਮਾਰਦੀ ਸੀ ਫਿਰ ਇੰਜ ਚੱਪੂ ਇਹ ਇੰਜ ਫਿਰ ਇੰਜ ਚੱਪੇ ਮਾਰ ਕੇ ਬਾਬਾ ਜੀ ਬੇਬੇ ਤੈਰਦੀ ਜਾਂਦੀ ਸੀ ਐ ਬੇਬੇ ਕਹਿੰਦੀ ਸੀ ਉੜਤੀ ਚਲੂ ਮਸਤ ਲੱਗੂ ਇੱਕ ਗਾਣਾ ਕੀ ਸੀ ਗਾਣੇ ਭੁੱਲ ਗਿਆ ਮੈਨੂੰ ਗਾਣੇ ਦੀ ਤਹਿਸ ਨਹਿਸ ਹੋ ਗਈ ਲੈ ਜੀ ਬੇਬੇ ਪਕਾਉਣ ਲੱਗੀ ਹੁਣ ਰੋਟੀਆਂ ਤੇ ਹੁਣ ਕਰ ਲਈਏ ਨਾਸ਼ਤਾ ਠੀਕ ਹੈ ਮਸਤ ਗਗਨ ਉਹ ਕਹਿੰਦੀ ਹੈ ਤੂੰ ਮਸਤ ਪਵਨ ਕਹਿ ਮਸਤ ਗਗਨ ਪਵਨ ਜੋ ਵੀ ਹੈ ਤੁਸੀਂ ਮੇਰਾ ਇੱਕ ਪਰੌਂਠਾ ਲਾਓ ਨਾ ਠੀਕ ਹੈ ਪਰੌਂਠਾ ਨਹੀਂ ਮਤਲਬ ਖੁਸ਼ਕ ਪਰਾਠਾ ਮਤਲਬ ਸੁੱਕੀ ਰੋਟੀ ਠੀਕ ਹੈ ਤੇ ਰੋਟੀ ਖਾਈਏ ਰੋਟੀ ਖਾਣ ਤੋਂ ਬਾਅਦ ਬਾਬਾ ਜੀ ਜਾਣਾ ਹੈ ਆਪਾਂ ਪਿੰਡ ਤੇ ਆਪਣੇ ਆਏ ਨੇ ਪਿੰਡ ਮਹਿਮਾਨ ਤੇ ਪਿੰਡ ਚੱਲੀਏ ਇਹ ਇੱਕ ਹੋਰ ਤੁਹਾਨੂੰ ਮੈਂ ਦੀ ਗੱਲ ਦੱਸਾਂ ਇਹ ਪਿਛਲੇ ਰੋਜ਼ਿਆਂ 'ਚ ਲੈ ਕੇ ਆਇਆ ਮੈਂ ਐਡਾ ਔਖਾ ਹੋ ਕੇ ਲੱਭ ਕੇ ਸਾਨੂੰ ਨਹੀਂ ਸੀ ਪਤਾ ਕਿ ਇਹ ਜਿਹੜੀਆਂ ਬੋਟੀਆਂ ਕੁਰਕਰੀਆਂ ਬਣਦੀਆਂ ਨਾ KFC ਤੋਂ ਕਿਵੇਂ ਬਣਦੀਆਂ ਨੇ ਤੇ ਬਾਬਾ ਜੀ ਆ ਮੈਂ ਨਾ ਮੈਨੂੰ ਨਾ ਪਤਾ ਹੋਵੇ ਮੈਂ ਜਾ ਕੇ ਦੱਸ ਕੇ ਕੁਰਕਰੀਆਂ ਜੇ ਬੋਟੀਆਂ ਬਾਬਾ ਜੀ ਮਸਾਲਾ ਦਿਓ ਤੇ ਇਹ ਮੈਂ ਲੈ ਕੇ ਆਇਆ ਇਹਨੂੰ ਕੀ ਕਹਿੰਦੇ ਨੇ ਕ੍ਰਿਸਪੀ ਫਰਾਈਡ ਚਿਕਨ ਮਿਕਸ ਠੀਕ ਹੈ ਕਨੌਰ ਦਾ ਆ ਲੈ ਕੇ ਆਇਆ ਤੇ ਪੂਰਾ ਸਾਲ ਲੰਘ ਗਿਆ ਬੇਬੇ ਨੇ ਬਣਾਇਆ ਹੁਣ ਵਿਚਾਰਾ ਉਹ ਇੰਡੀਅਨ ਮੁੱਦਤਾਂ ਐਕਸਪਾਇਰ ਹੋ ਗਈਆਂ ਨੇ ਇਹਨੂੰ ਸੁੱਟ ਦਿਓ ਹੁਣ ਕਿਤੇ ਨਾ ਇਹਨੂੰ ਲਾ ਕੇ ਤੇ ਐਸ ਰੋਜ਼ ਦੇ ਵਿੱਚ ਟਰਾਈ ਕਰਾਓ ਤੇ ਉਸ ਤੋਂ ਬਾਅਦ ਆਪਾਂ ਹਸਪਤਾਲ ਨੂੰ ਤੁਰਦੇ ਹੋਈਏ ਇਹ ਊਟ ਪਟਾਂਗੇ ਜਿਹੜੀ ਤੇਰੀ ਕੁਮਾ ਰਾਣੀ ਕਹੂੰਗੀ ਮੇਰੇ ਤੋਂ ਨਹੀਂ ਹੁੰਦੇ ਨਾ ਮੈਂ ਕਰਦੀ ਨਾ ਮੇਰੇ ਕੋਲ ਮੰਨ ਲਾ ਮੈਂ ਕਰਦਾ ਕਿਉਂ ਨਹੀਂ ਵੀ ਤੁਸੀਂ ਕਰਦੇ ਵੀ ਕੁਮਾ ਰਾਣੀ ਦਾ ਕੀ ਨਾਂ ਲਿਖੇ ਉਹਦੇ ਕੋਈ ਕੰਮ ਨਹੀਂ ਕਰਾਉਣਾ ਉਹਦੇ ਨਾਂ ਤੇ ਕੰਮ ਨਹੀਂ ਨਾਲ ਲਿਖਣਾ ਹਾਂ
ਜੇ ਉਹਦੇ ਕੋ ਕਿਸੇ ਨੇ ਉਹਨੂੰ ਕੰਮ ਆਖਿਆ ਮੇਰੇ ਤੋਂ ਬੁਰਾ ਕੋਈ ਨਹੀਂ ਰੱਖ ਲਈ ਵੇਖਣ ਉਹਨੂੰ ਕਿਸੇ ਨੇ ਕੰਮ ਆਖਿਆ ਮੇਰੇ ਤੋਂ ਬੁਰਾ ਕੋਈ ਨਹੀਂ ਨਾ ਮੈਂ ਬਹੁਤ ਬੁਰਾ ਆਦਮੀ ਹਾਂ ਮੈਂ ਦੱਸੀ ਜਾ ਰਿਹਾ ਹਾਂਜੀ ਹਾਂ ਫਿਰ ਇੰਜ ਕਰ ਹੁਣੇ ਵੱਖਰਾ ਹੋ ਜਾ ਚੱਲ ਲੈ ਯਾਰ ਮਤਲਬ ਪਹਿਲੇ ਦਿਨ ਕੰਮ ਕੌਣ ਕਰਾਂਦਾ ਵੀ ਹੈ ਤੁਸੀਂ ਪਹਿਲੇ ਕੰਮ ਦੀ ਲਿਸਟਾਂ ਬਣਾਈ ਜਾਂਦੇ ਵਿਚਾਰੀ ਅਗਲੀ ਆਉਂਦੀ ਡਰ ਜਵੇ ਮੈਂ ਵਿਆਹ ਕੇ ਆਈ ਸੀ ਨਾ ਤੇ ਪਹਿਲੇ ਦਿਨ ਹੀ ਅਗਲੇ ਨੇ ਆਖਿਆ ਸੀ ਚੌਲ ਪਕਾ ਤੇ ਸਵੇਰੇ ਕੰਮ ਸ਼ੁਰੂ ਕਰ ਤੇ ਉਹ ਉਦੋਂ ਦੌਰ ਹੋਰ ਸੀ ਹੁਣ ਦੌਰ ਹੋ ਗਿਆ ਉਹ ਕਹਿੰਦਾ ਨਾ ਬਦਲਾਂਗੇ ਦੌਰ ਉਹਨੇ ਗੱਲ ਕਿਹੜੀ ਕਹੀ ਦੌਰ ਬਦਲ ਛੱਡਿਆ ਮੈਂ ਭਾਈ ਸਿੱਧਾ ਬੰਦਾ ਨਹੀਂ ਬੁੱਢੀ ਹੈ ਬੰਦਾ ਹੀ ਆ, ਅੱਲਾ ਦੇ ਬੰਦੇ ਆ ਸਿੱਧਾ ਬੰਦਾ ਵਾ ਮੇਰੇ ਕੋਲ ਇਹ ਟੰਗ ਨਹੀਂ ਹੁੰਦੇ ਤੁਸੀਂ ਆਪੇ ਹੀ ਜਾਣੋ ਤੇ ਆਪੇ ਹੀ ਕਰੋ ਲੋ ਜੀ ਭਰਾ ਤੁਹਾਡਾ ਪਿੰਡ ਪਹੁੰਚ ਗਿਆ ਤੇ ਮਿਮਕ ਨੇ ਜਿਹੜੇ ਨੇ ਅੰਦਰ ਬਿਆਨ ਕਰੇ ਇਹ ਚੈੱਕ ਕਰੋ ਹੈ ਮੈਂ ਕਰ ਦੇਵੇ ਕਿਉਂਕਿ ਇਹਨਾਂ ਦੀ ਮਾਂ ਬਾਹਰ ਬੰਨੀ ਹੋਈ ਹੈ ਤੇ ਬਾਬਾ ਜੀ ਗਲੀ ਦੇ ਬੁਰੇ ਹਾਲ ਹੈ ਮੇਰੇ ਬੌਂਕੇ ਦਿਹਾੜੇ ਪਏ ਨੇ ਆ ਵੇਖੋ ਸਾਹਿਬ ਜੀ ਸਿੰਘਾਂ ਦੇ ਸਾਰੇ ਖਲੋਤੇ ਨੇ ਤੇ ਰੱਜੇ ਪਏ ਨੇ ਸ਼ਾਮ ਵੀ ਹੋ ਗਈ ਬਾਬਾ ਜੀ ਗਲੀ 'ਚ ਲੱਗਿਆ ਆਪਣੀ ਸੋਲਨ ਠੀਕ ਹੈ ਤੇ ਇਹ ਚੈੱਕ ਕਰੋ ਗਾਬੀ ਵੀ ਹਰ ਪਾਸੇ ਸੜਕਾਂ ਉੱਚੀਆਂ ਹੋ ਗਈਆਂ ਨੇ ਇਹ ਹੋ ਗਿਆ ਨੀਵਾ ਕਿਉਂਕਿ ਪੱਕੀ ਸੀ ਪਹਿਲੇ ਪੱਕੀ ਨੱਪੀ ਗਈ ਸੀ ਥੱਲੇ ਤੇ ਹੁਣ ਜਿਹੜਾ ਨਾ ਬਾਬਾ ਜੀ ਇਹ ਸੋਲਨ ਲੱਗਿਆ ਉਹ ਤੱਕ ਲੱਗਿਆ ਅੱਗੇ ਬਾਰਿਸ਼ਾਂ ਆ ਗਈਆਂ ਬਾਰਿਸ਼ਾਂ 'ਚ ਰੁਕ ਗਿਆ ਕੰਮ ਤੇ ਗੰਦ ਮਚਿਆ ਪਿਆ ਹਰ ਪਾਸੇ ਹੀ अस्सलाम वालेकुम घर कोई भी नहीं है ओ ये कौन आया है अस्सलाम वालेकुम क्या हाल है ठीक हो ये कौन आया ये कब आई है ये गुड़िया कब आई है मामू बड़े लेके आए थे कब लेके आए थे मुझे तो आपने बताया ही नहीं कल आई हो मुझे आपने कल का बताया नहीं मैं तो आपको इतना याद किया लो जी जिया सुनाने लगी है हमें नगमा आज सुनाओ दिल दिल पाकिस्तान जा जा पाकिस्तान ऐसी ज़मीं और आसमां इसके सिवा जाना कहाँ ऐसी रोशनी ऐसा समा इसके सिवा जाना कहाँ ਮਾਂ ਜੀ ਕਿਚਨ ਚ ਕੀ ਕਰੀ ਜਾਂਦੇ ਨੇ ਮਾਂ ਜੀ ਲੋ ਜੀ ਮਾਂ ਜੀ ਨੇ ਬਾਬਾ ਜੀ ਚਾਹਾਂ ਧਰ ਛੱਡੀਆਂ ਨੇ ਚਾਹ ਕਦੋਂ ਨਹੀਂ ਮੈਂ ਤੈਨੂੰ ਕਹਿੰਦੀ ਸਭ ਪੁੱਤ ਚਾਹ ਪੀ ਲਾ ਮੈਂ ਜੇ ਘਰੋਂ ਨਿਕਲਣ ਲੱਗਿਆ ਪੀ ਕੇ ਨਿਕਲਿਆ ਸੀ ਤੇ ਮੇਰਾ ਦਿਲ ਕੋਈ ਨਹੀਂ ਸੀ ਕਰਦਾ ਮੈਂ ਤੁਹਾਨੂੰ ਮਨਾ ਕੀਤਾ ਸੀ ਮੈਂ ਕਹਿੰਦਾ ਮੈਂ ਬਣਾ ਲਾਂਗਾ ਥੋੜੀ ਦੇਰ ਚ ਤੇ ਤੁਸੀਂ ਆ ਕੇ ਚੁੱਲ੍ਹਾ ਚਲਾ ਛੱਡਿਆ ਸ਼ਾਮ ਹੋ ਗਈ ਐ ਇਸ ਕੰਮ ਦਾ ਹੈ ਤੂੰ ਚਾਹ ਬਣਾ ਕੇ ਪਿਆ ਦਿਆਂ ਚਲੋ ਬਣਾ ਦਿਓ ਮੈਂ ਫਿਰ ਤੁਹਾਡੇ ਲਈ ਹਾਂਡੀ ਪਕਾਵਾਂ ਬਾਹਰ ਜਾ ਕੇ ਲੋ ਜੀ ਇੱਧਰ ਰੱਖੀ ਹੋਈ ਹਾਂਡੀ ਚੁੱਲ੍ਹੇ ਦੇ ਉੱਤੇ ਤੇ ਹਾਂਡੀ ਚੈੱਕ ਕਰ ਲਈ ਹੁਣ ਹਾਂਡੀ ਦੀ ਕੀ ਸੂਰਤ ਹਾਲ ਹੈ ਆਏ ਪਾਣੀ ਸ਼ਾਣੀ ਪਾ ਛੱਡਿਆ ਵਿੱਚ ਇਹ ਕੰਮ ਕੱਚਾ ਹੀ ਹੈ ਹਜੇ ਟਾਈਮ ਲੈ ਲੈਣਾ ਇਹਨੇ ਲੱਕੜਾਂ ਦੀ ਅੱਗ ਤੇ ਬਾਬਾ ਜੀ ਪਕਾਉਣ ਦਾ ਤੇ ਖਾਣ ਦਾ ਸਵਾਦ ਵੱਖਰਾ ਹੀ ਹੈ ਲੋ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਨਾ ਹੈ ਜਲਦੀ ਨਾਲ ਆਪਣਾ ਕ੍ਰਾਈਟੇਰੀਆ ਇਸ ਰਮਜ਼ਾਨ ਦੇ ਵਿੱਚ ਇਨਸ਼ਾਅੱਲਾ ਛੋਟੀ ਤੋਂ ਪਹਿਲੇ ਆਪਾਂ 100k ਸਬਸਕ੍ਰਾਈਬਰ ਰੀਚ ਕਰਨੇ ਨੇ ਮਿਨੀ ਫੈਮਿਲੀ ਨੇ 100k ਰੀਚ ਕਰਨਾ ਇਨਸ਼ਾਅੱਲਾ ਆਪਣੇ 30000 ਹੋ ਗਏ ਨੇ ਤੇ ਹੁਣ 100 ਦਾ ਕੋਈ ਸਫ਼ਰ ਦੂਰ ਨਹੀਂ ਹੈ ਜਲਦੀ ਨਾਲ ਲਾਈਕ ਸ਼ੇਅਰ ਕਮੈਂਟ ਕਰਕੇ ਤੇ ਆਪਣੇ ਅਜ਼ੀਜ਼ਾਂ ਨੂੰ ਸਾਰਿਆਂ ਨੂੰ ਜਲਦੀ ਨਾਲ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਨਾ ਮਜ਼ੇ ਦੇ ਵਲੌਗ ਤੁਸੀਂ ਇੰਜੋਏ ਕਰ ਸਕੋ ਤੇ ਕੱਲ ਤੋਂ ਮਾਸ਼ਾਅੱਲਾ ਪਹਿਲਾ ਰੋਜ਼ਾ ਹੈ ਤੇ ਹੁਣ ਜਿਹੜਾ ਨਾ ਆਪਣੀ ਰਮਜ਼ਾਨ ਦੀ ਸੀਰੀਜ਼ ਸਟਾਰਟ ਹੋ ਜਾਣੀ ਹੈ ਤੇ ਪੂਰਾ ਰਮਜ਼ਾਨ ਰੈਗੂਲਰ ਵਲੌਗ ਆਣੇ ਨੇ ਠੀਕ ਹੈ ਡੇਲੀ ਲਾਈਫ ਦੇ ਪੂਰੇ ਰੈਸਪੀਆਂ ਵੀ ਸ਼ੇਅਰ ਹੋਣਗੀਆਂ ਹਰ ਚੀਜ਼ ਸ਼ੇਅਰ ਹੋਏਗੀ ਇਦਾਂ ਹੀ ਲੇਕਿਨ ਅੱਜ ਦੀ ਰੈਸਪੀ ਮੈਂ ਭੁੱਲ ਗਿਆ ਕਿਉਂਕਿ ਅੱਜ ਰਮਜ਼ਾਨ ਹੈ ਰਮਜ਼ਾਨ ਰੈਸਪੀ ਸ਼ੇਅਰ ਕਰਾਂਗੇ ਤੇ ਨਾਰਮਲ ਤੁਹਾਡਾ ਭਰਾ ਜਿਹੜਾ ਨਾ ਆਲੂ ਗੋਸ਼ਤ ਪਕਾ ਰਿਹਾ ਸੀ ਓਏ ਹੋਏ ਇੱਥੇ ਚਮਚਾ ਵੀ ਦਿੱਤਾ ਹੋ ਗਿਆ ਛੋਰੇ ਵਾਲੇ ਆਲੂ ਗੋਸ਼ਤ ਪਕਾ ਰਿਹਾ ਭਰਾ ਤੁਹਾਡਾ ਚਮਚਾ ਮੇਰਾ ਗਰਮ ਬਹੁਤ ਹੋ ਗਿਆ ਭਾਈ ਬੇਬੇ ਕੁੱਟੀ ਜਾ ਰਹੀ ਹੈ ਦੁਵੋ ਦੂ ਚਟਨੀਆਂ ਬੇਬੇ ਨੇ ਚਟਨੀ ਕੁੱਟ ਕੇ ਬੇਬੇ ਕਹਿੰਦੀ ਕਿ ਇਹ ਬੱਬੀ ਰਮਜ਼ਾਨ ਦੀ ਤਿਆਰੀ ਮੈਂ ਹੁਣੇ ਤੋਂ ਕਰ ਰਹੀ ਹਾਂ ਅਫਤਾਰੀ ਟਾਈਮ ਦਹੀਂ ਦੀ ਕੋਲੀ ਫੜੀ ਇੱਕ ਚਮਚੀ ਚੁਟਕੀ ਜਿਹੀ ਵਿੱਚ ਰਲਾਈ ਉੱਤੇ ਬਾਬਾ ਜੀ ਕੱਲੀ ਜਣੀ ਤਾਂ ਹੋਈ ਤੇ ਫਿਰ ਕਿੱਧਰ ਹਰੀਆਂ ਮਿਰਚਾਂ ਤੇ ਧਨੀਆ ਸ਼ਨੀਆਂ ਕੁੱਟ ਕੇ ਰਲਾ ਕੇ ਰੱਖ ਲਿਆ ਠੀਕ ਹੈ ਹਰੀਆਂ ਮਿਰਚਾਂ ਧਨੀਆ ਹੋਰ ਕੀ ਪਾਇਆ ਇਹ 'ਚ ਨਮਕ ਬਸ ਨਮਕ ਪਾ ਕੇ ਹਲਕਾ ਜਿਹਾ ਹਰੀਆਂ ਮਿਰਚਾਂ ਧਨੀਆ ਕੁੱਟ ਲਿਆ ਉਹਦੇ ਦਹੀਂ ਦੇ ਵਿੱਚ ਹਲਕੀ ਜਿਹੀ ਸੁੱਟੀ ਤੇ ਲੈ ਜੀ ਮਿੰਟੋ ਮਿੰਟ ਅਫਤਾਰੀ ਤਿਆਰ ਬਸ ਪਕੌੜੇ ਸਮੋਸੇ ਕੱਢੋ ਤੇ ਨਾਲ ਲਾਓ ਤੇ ਬਸ ਖਾਓ ਲੋ ਜੀ ਹੁਣ ਆ ਗਏ ਆਪਾਂ ਹਵੇਲੀ ਦੇ ਵਿੱਚ ਇਹ ਆਪਣਾ ਪਹਿਲੇ ਨਾ ਮਾਲ ਆਪਣਾ ਇਸ ਹਵੇਲੀ 'ਚ ਹੁੰਦਾ ਸੀ ਇਹ ਅੰਦਰ ਆਪਣਾ ਮਾਲ ਵਾਲਾ ਸੀ ਤੇ ਹੁਣ ਮਾਲ ਵਾਲਾ ਅੰਦਰ ਵਿਹਲਾ ਹੋਇਆ ਤੇ ਹੁਣ ਨੂੰ ਆਪਾਂ ਇੱਕ ਹਿਸਾਬ ਦਾ ਸਟੋਰ ਰੂਮ ਬਣਾ ਛੱਡਿਆ ਇੱਧਰ ਐਕਸਟਰਾ ਮੰਜੇ ਮੁੰਜੇ ਖਲੋਤੇ ਨੇ ਪੜੋਲੇ ਆਪਣੇ ਪਏ ਨੇ ਤੇ ਇਹ ਬਾਈਕ ਸ਼ਾਈ ਖਲੋਤੀ ਸਮਾਨ ਬਾਕੀ ਪਿਆ ਹੁਣ ਇੱਥੋਂ ਆਪਾਂ ਬਾਬਾ ਜੀ ਸ਼ਹਿਰ ਆਪਣੇ ਹੋ ਗਏ ਸੀ ਖਤਮ ਦਾਣੇ ਅਸੀਂ ਪੱਖਿਆਂ ਦਾ ਸਟਾਕ ਲਾਇਆ ਜਿਹੜਾ ਨਾ ਹਾਂ ਕੀ ਕਰਨਾ ਗਰਮੀਆਂ ਦੇ ਵਿੱਚ 2 ਹਫ਼ਤੇ ਚੱਲ ਜਾਂਦੇ ਇੱਧਰ ਲੱਗ ਲੁਕ ਜਾਂਦਾ ਘਰੇ ਓਏ ਦਾਣੇ ਖਤਮ ਹੋ ਗਏ ਸੀ ਬਾਬਾ ਜੀ ਆਪਣੇ ਸ਼ਹਿਰੋਂ ਠੀਕ ਹੈ ਤੇ ਦਾਣੇ ਮੈਂ ਕਿਹਾ ਥੋੜੇ ਜਿਹੇ ਲੈ ਜੀ ਉੱਥੇ ਸਾਡਾ 20 ਰੁਪਏ ਆਏ ਹੋਣ ਤੇ 2-3 ਮਹੀਨੇ ਮੁੱਕਦੇ ਨਹੀਂ ਇਸ ਚੀਜ਼ ਦਾ ਕਿਹੜੇ ਬੰਦੇ ਨੂੰ ਪਤਾ ਹੈ ਜਿਹੜੇ ਬੰਦੇ ਨੂੰ ਪਤਾ ਹੈ ਠੀਕ ਹੈ ਕਮੈਂਟ ਸੈਕਸ਼ਨ 'ਚ ਲਿਖੋ ਸਾਰਾ ਸਮਾਨ ਵਾਈ ਬੀਜੀ ਦਾ ਇੱਥੇ ਪਿਆ ਆਏ ਹੁਣ ਬਾਬਾ ਜੀ ਦਾਣੇ ਪਾ ਲਈਏ ਥੋੜੇ ਜਿਹੇ ਲਿਜਾਣ ਜੋਗੇ ਜਿਹੜੇ ਜਾ ਕੇ ਪਿਆਣੇ ਨੇ ਲੋ ਵੀ ਥੋੜੇ ਜਿਹੇ ਕੱਢ ਲਈਏ ਦਾਣੇ ਭਰੋਲੇ ਜਾਓ
ਉਧਰੋਂ ਅਜ਼ਾਨ ਦਾ ਟਾਈਮ ਵੀ ਹੋਣ ਵਾਲਾ ਤੇ ਹੁਣ ਬਾਬਾ ਜੀ ਇਧਰੋਂ ਬੱਕਰੀਆਂ ਨੂੰ ਦੁੱਧ ਚੋਣ ਦਾ ਟਾਈਮ ਹੋ ਗਿਆ। ਇਹ ਲੇਲੇ ਸ਼ਰੇ ਆਪਣੇ ਇੱਕ ਲਾਲੂ ਤੇ ਚਿੱਟਾ ਜਿਹੜਾ ਦੁੱਧ ਚੋਂਗ ਰਿਹਾ, ਇੱਕ ਕਾਲੂ ਅੰਦਰ, ਇੱਕ ਕਾਲੂ ਨੂੰ ਦੁੱਧ ਪਿਆਣਾ ਇੰਦਾ, ਕਿਉਂਕਿ ਜਿੱਦਾਂ ਉਹ ਦਿਨ ਦੱਸਿਆ ਉਸ ਬੱਕਰੀ ਮਾਸ਼ਾਅੱਲਾ 3 ਬੱਕਰੇ ਦਿੱਤੇ ਤੇ 2 ਉਹਨੂੰ ਪਿਆ ਦਿੱਤਾ ਤੇ ਇਹ ਬੱਕਰੀ ਦਾ ਜਿਹੜਾ ਫਲ ਮਾਰ ਗਿਆ ਸੀ, ਇੱਕ ਤਾਂ ਇਹਨੂੰ ਪਿਆਣਾ। ਠੀਕ ਹੈ ਨਾ? वो काले वाला आपका? जरा दरवाज़ा खोल के पकड़ के लाओ उसको। ये कुंडी खोलो, अंदर से पकड़ लाओ उसको। आपको डर लगता है हैं? वो कौन सा कुछ कहता है हैं? 1 hour later. माशाल्लाह जी रमज़ान का चांद नज़र आ गया है। वो देखें हमारी छत के ऊपर माशाल्लाह जी, ये रहा रमज़ान का चांद। ठीक है, सारी मिनी फैमिली को भाई मेरी तरफ से बहुत बहुत रमज़ान के चांद की मुबारकें। बेबे ने पता नहीं वेख्या कि नहीं, फिर वेख लो ਉਹ ਬਿਲਕੁਲ ਛੱਤ ਦੇ ਉੱਪਰ, ਉਹ ਮੇਰੇ ਛੱਤ ਦੇ ਜਿਹੜੇ ਸਰੀਏ ਜਿਹੇ ਲੱਗੇ ਨੇ ਉਹਨਾਂ ਦੇ ਵਿੱਚ ਨਜ਼ਰ ਆ ਰਿਹਾ। ਤੇ ਮੈਂ ਅਜੇ ਪਿੰਡੋਂ ਆਇਆ, ਹਜੇ ਘਰ ਕੋਈ ਨਹੀਂ ਗਿਆ। ਮੈਂ ਦੇਖਿਆ, ਮੈਂ ਕਿ ਪਹਿਲੇ ਮੋਟਰਸਾਈਕਲ ਖੜੀ ਕਰਕੇ ਪਹਿਲੇ ਰਾਤ ਦਾ ਚੰਨ ਵੇਖਾਂ। ਠੀਕ ਹੈ, ਤੇ ਅੱਲਾਹ ਪਾਕ ਰੋਜ਼ੇ ਰੱਖਣੀ ਸਭ ਨੂੰ ਤੌਫੀਕ ਅਤਾ ਫਰਮਾਵੇ। ਹੁਣ ਘਰੇ ਜਾਂਦੇ ਆ ਤੇ ਬੇਬੇ ਨੂੰ ਦਿਨੇ ਮੁਬਾਰਕਬਾਦ ਰਮਜ਼ਾਨ ਦੇ ਚਾਂਦ ਦੀ, ਤੇ ਬੇਬੇ ਦੇ ਰਿਐਕਸ਼ਨ ਨੋਟ ਕਰਦੇ ਆ ਕੀ ਬਣਦਾ। लो जी हम पहुंच गए हैं घर। बहुत बहुत मुबारकें हो बेबे आपको, रमजान ਦਾ ਚੰਨ ਨਜ਼ਰ ਆ ਗਿਆ। ਮੈਂ ਕਹਿੰਦਾ ਲੁੱਟ ਲੋ ਨਜ਼ਾਰੇ ਤੇ ਲੁੱਟ ਲੋ ਮੌਜਾਂ। ਬਹੁਤ ਬਹੁਤ ਮੁਬਾਰਕ ਹੋਵੇ ਤੁਹਾਨੂੰ। ਖੈਰ ਮੁਬਾਰਕ ਸਾਰਿਆਂ ਨੂੰ, ਰਮਜ਼ਾਨ ਮੁਬਾਰਕ ਦਾ ਚੰਦ ਨਜ਼ਰ ਆ ਗਿਆ ਤੇ ਅੱਲਾਹ ਤਾਲਾ ਅੱਗੇ ਦੁਆ ਕਰੇ, ਅੱਲਾਹ ਤਾਲਾ ਸਾਰਿਆਂ ਨੂੰ ਰੱਖਣ ਦੇ, ਤੌਫੀਕ ਦੇਵੇ ਤੇ ਨਸੀਬ ਕਰੇ ਸਾਰਿਆਂ ਦੇ। ਲੱਖ ਲੱਖ ਸ਼ੁਕਰ ਹੈ, ਕਰੋੜਵਾਰ ਸ਼ੁਕਰ ਹੈ ਕਿ ਸਾਡੀ ਜ਼ਿੰਦਗੀ ਵਿੱਚ ਦੁਬਾਰਾ ਰਮਜ਼ਾਨ ਆਇਆ। ਆਮੀਨ ਸੁਮਾ ਆਮੀਨ। ਤੇ ਉੱਠੋ ਬੇਬੇ 5-7 ਪਕੌੜੇ ਤਲੋ, ਠੀਕ ਹੈ, ਸਮੋਸੇ ਤਲੋ, ਸਮੋਸੀਆਂ ਤਲੋ, ਫਰਾਈ ਕਰੋ। ਹੁਣ ਦੇਖੋ ਕੱਲ ਨੂੰ ਰੋਜ਼ਾ, ਰੋਜ਼ੇ ਤੋਂ ਬਾਅਦ ਤੇ ਖਾਣਾ ਹੀ ਖਾਣਾ। ਹੁਣ ਚੰਦ ਨਜ਼ਰ ਦੀ ਆਉਣ ਦੀ ਖੁਸ਼ੀ ਦੇ ਵਿੱਚ ਵੀ ਚੰਦ ਦਾ ਵੱਖਰਾ ਹੁੰਦਾ। ਤੇ ਚੰਦ ਤੇ ਚੰਗਾ ਵੱਡਾ ਮੈਨੂੰ ਲੱਗਦਾ ਅੱਜ ਰੋਜ਼ਾ ਸੀ ਪੱਕਾ, ਜਿਹੜਾ ਕਿਸੇ ਤਰੀਕੇ ਖਾ ਕੇ ਚੰਦ। ਤੇ ਮੈਨੂੰ ਉਹ ਬਾਈਪਾਸ ਤੋਂ ਨਜ਼ਰ ਆਇਆ ਚੰਦ ਤੇ ਚੰਗਾ ਚਮਕਣ ਡਿਆ। ਚੰਦ ਮੈਨੂੰ ਲੱਗਦਾ ਜਿਵੇਂ 2 ਦਿਨਾਂ ਦਾ ਹੁੰਦਾ, ਚੰਗਾ ਤਗੜਾ ਚੰਦ। ਕਮੇਟੀ ਵਾਲਿਆਂ ਨੇ ਜੋ, ਅਸੀਂ ਤਾਂ ਹੁਣ ਮਾਮ ਦੇ ਮਗਰ ਆਮੀਨ ਨੇ ਕਰਨੀ ਹੈ। ਬੇਬੇ ਨਾਲੇ ਤੁਹਾਡੇ ਵਾਸਤੇ ਮੈਂ ਦਹੀਂ ਵੀ ਲਿਆ ਸਵੇਰੇ ਸਹਿਰੀ ਵਾਸਤੇ। ਮੈਂ ਕਿਹਾ ਬੇਬੇ ਨੂੰ ਸਵੇਰ ਸਹਿਰੀ ਟਾਈਮ ਖਾਣਾ, ਜਾ ਕੇ ਪੁੱਤਰ ਜਾ ਭੱਜ ਕੇ ਜਾ ਕੇ ਤੇ ਦਹੀਂ ਲੈ ਕੇ ਆ। ਤੇ ਮੈਂ ਤੁਹਾਡੇ ਵਾਸਤੇ ਦਹੀਂ ਐਡਵਾਂਸ ਲੈ ਨਹੀਂ ਲਿਆ ਸਾਰੀ ਵਾਸਤੇ ਨਹੀਂ ਆ, ਚੁਟਕੀ ਕਿ ਲੈ ਕੇ ਆਇਆ ਚਰਕਾਉਣ ਵਾਸਤੇ। ਉਹ ਚੁਟਕੀ ਕਾ ਇੰਨਾ ਤੇ ਆਪਾਂ ਡਾਈਟਿੰਗ ਤੇ ਆ ਦੋਵੇਂ ਮਾਂ ਪੁੱਤਰ। ਯਾਰ ਮੇਰੀ ਗੱਲ ਸੁਣੋ, ਜਦੋਂ ਬੰਦਾ ਡਾਈਟ ਤੇ ਹੁੰਦਾ, ਇਹ ਚੱਕਰ ਇਹ ਦਹੀਂ ਥੋੜਾ ਦਹੀਂ ਡਾਈਟ ਹੁੰਦੀ ਪੁੱਤਰ, ਰੋਜ਼ਾ ਰੱਖਣਾ। ਹਾਂ ਜਾ ਦਹੀਂ ਲੈ ਕੇ ਆ, ਇਹ ਫੜੋ, ਸਾਥ ਲਾ ਲਾ, ਆ ਫੜੋ ਚੁੱਪ ਕਰਕੇ ਆ ਥੋੜਾ। ਫੜੋ ਇਹਨੂੰ ਲੈ। ਮਹਿੰਗਾਈ ਬੜੀ ਹੋਈ ਪਈ ਹੈ, ਕਿਸੇ ਸ਼ੈ ਨੂੰ ਹੱਥ ਨਹੀਂ ਲੱਗਦਾ ਆ ਪੂਰੇ। ਸ਼ਰਮ ਨਹੀਂ ਹੈ ਯਾਰ ਦਹੀਂ ਲੈਣ ਲੱਗਿਆ। ਮੇਰੀ ਗੱਲ ਸੁਣੋ, ਮੈਂ ਗਿਆ ਦੁਕਾਨ ਤੇ, ਠੀਕ ਹੈ, ਮੈਂ ਉਹਨੂੰ ਕਿਹਾ ਥੋੜਾ ਜਿਹਾ ਦਹੀਂ ਦੇ ਦੇ। ਕਹਿੰਦਾ 10 ਦਾ 20 ਦਾ। ਮੈਂ ਕਿਹਾ 10 ਤੋਂ ਘੱਟ ਮਿਲਦਾ? ਕਹਿੰਦਾ ਹਾਂ ਮਿਲਦਾ। ਮੈਂ ਕਿਹਾ ਕਿਵੇਂ? ਕਹਿੰਦਾ ਅੱਲਾ ਵਾਸਤੇ। ਉਹਨੇ ਇੰਨਾ ਕੁ ਪਾਤਾ। ਮੈਂ ਕਿਹਾ ਯਾਰ, ਮੈਂ ਉਹਨੂੰ ਕਿਹਾ, ਮੈਂ ਕਿਹਾ 10 ਰੁਪਏ ਲੈ ਲਾ ਹੈ, ਮਤਲਬ ਮੈਂ ਉਹਨੂੰ ਮਸੋਸੇ ਮੂੰਹ ਕਰਕੇ ਕਹਿੰਦਾ ਆਦੀ ਸ਼ਕਲ ਵੇਖ, ਕਹਿੰਦਾ 10 ਰੁਪਏ ਦੇ ਕੇ ਤੂੰ ਮੈਨੂੰ 6 ਦਿਨ ਕਹਿੰਦਾ ਤੂੰ ਸਦਮੇ 'ਚ ਰਹਿਣਾ, ਤੂੰ ਮੇਰਾ ਭਰਾ 10 ਵੀ ਨਾ ਦੇ ਤੇ ਆਲਾ ਤੂੰ ਲੈ ਜਾ ਦਹੀਂ। ਮੈਨੂੰ ਪਹਿਲਾਂ ਇਹ ਦੱਸ ਵੀ ਤੈਨੂੰ ਸ਼ਰਮ ਨਹੀਂ ਆ ਯਾਰ ਦਹੀਂ ਲੈਣ ਲੱਗਿਆ? ਇੰਜ ਸ਼ਰਮ ਵਾਲੀ ਕਿਹੜੀ ਗੱਲ ਆ ਵੀ? ਕਿਲੋ ਅੱਧਾ ਕਿਲੋ ਲੈ ਤਾਂ ਲੈਂਦਾ। ਕਿਲੋ ਅੱਧਾ ਕਿਲੋ ਜਦੋਂ ਬੰਦੇ ਦੀ ਜੇਬ ਨਾ ਭਰ ਸਹਿੰਦੀ ਹੋਵੇ ਹੈ, ਸ਼ਰਮ 'ਚ ਕਾਹਦੀ ਸ਼ਰਮ? ਮੈਂ ਉਹਨੂੰ ਕਿਹਾ, ਮੈਂ ਉਹਨੂੰ ਇਹ ਨਹੀਂ ਕਿਹਾ ਮੈਨੂੰ ਮੁਕਤੀ ਦੇ, ਮੈਂ ਉਹਨੂੰ ਕਿਹਾ ਭਾਈ 10 ਤੋਂ ਘੱਟ ਹੁੰਦਾ। ਤੇ ਉਹ ਕਹਿੰਦਾ ਹੁੰਦਾ। ਮੈਂ ਕਿਹਾ ਦੇ ਦੇ ਫਿਰ। ਕਹਿੰਦਾ ਅੱਲਾ ਰਾਏ ਮੌਲਾ ਆਉਂਦਾ। ਦੇ ਦਿੱਤਾ। ਹਯਾ ਨੂੰ ਹੱਥ ਮਾਰਿਆ ਕਰ। ਹਯਾ ਕਿੱਥੇ ਆ? ਮਜ਼ਾਕ ਚੰਗਾ ਲੱਗਦਾ ਭਲਾ? ਹਯਾ ਮੈਨੂੰ ਕਿਤੇ ਲੱਭੀ ਨਹੀਂ। ਮਜ਼ਾਕ ਕਰਨ ਦੀ ਵੀ ਕੋਈ ਉਮਰ ਹੁੰਦੀ ਹੈ। ਤੁਹਾਡਾ ਕੀ ਖਿਆਲ ਮੈਂ ਬੁੱਢਾ ਹੋ ਗਿਆ? ਮੈਂ ਤਾਂ ਬੁੱਢੀ ਆ ਨਾ। ਤੇ ਤੁਸੀਂ ਬੁੱਢੇ ਜੇ ਨਾ, ਤੇ ਤੁਸੀਂ ਕਿਹੜਾ ਦਹੀਂ ਲੈਣ ਗਏ ਸੀ? ਦਹੀਂ ਲੈਣ ਤੇ ਮੈਂ ਗਿਆ ਸੀ ਨਾ। ਮਜ਼ਾਕ ਮੇਰੇ ਨਾਲ ਤੂੰ ਕੀਤਾ ਵਾ ਨਾ। ਤੁਹਾਡੇ ਨਾਲ ਕਿਉਂਕਿ ਤੇ ਦਹੀਂ ਮੈਂ ਲੈ ਕੇ ਆਇਆ, ਠੀਕ ਹੈ, ਦੁਕਾਨ ਤੇ ਮੈਂ ਗਿਆ, 10 ਬੰਦੇ 'ਚ ਖਲੋ ਕੇ ਮੈਂ ਮੰਗਿਆ। ਤੁਹਾਨੂੰ ਕਾਹਦਾ ਵੀ ਮਜ਼ਾਕ ਵੀ? ਹੁਣ ਇਹ ਨੂਰ ਖੁਦਾ ਦਾ ਵਾ, ਮੈਂ ਸੁੱਟ ਨਹੀਂ ਸਕਦੀ। ਤੇ ਦਿਲ ਦਾ ਕਰਦਾ ਮੈਂ ਚਲਾ ਕੇ ਮਾਰਾ ਤੇਰੇ ਮੂੰਹ ਦੇ ਉੱਤੇ। ਮੂੰਹ ਦੇ ਉੱਤੇ ਕਹਿੰਦੇ ਦਹੀਂ ਲਾਉਣਾ ਰੰਗਤ ਚਿੱਟੀ ਹੁੰਦੀ, ਅੱਗੇ ਮਿੱਟੀ ਪਈ ਬਾਹਰੋਂ ਆਇਆ। ਐਸੇ ਵਾਲੇ ਰੰਗ 'ਚ। ਠੀਕ ਹੈ ਜੀ, ਇੱਥੇ ਕਰਦੇ ਆ ਇਹਦਾ ਵਲੋਗ ਐਂਡ, ਕਿਉਂਕਿ ਹੁਣ ਬਾਜ਼ਾਰ ਜਾਣਾ ਤੇ ਥੋੜੇ ਕੰਮ ਸ਼ਮ ਕਰਨੇ ਤੇ ਟਾਈਮ ਨਹੀਂ ਮਿਲਣਾ ਵਲੋਗ ਨੂੰ ਕੰਟੀਨਿਊ ਕਰਨ ਦਾ। ਵੀਡੀਓ ਅੱਛੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ, ਚੈਨਲ ਕਰਨਾ ਸਬਸਕ੍ਰਾਈਬ ਤੇ ਰਮਜ਼ਾਨ ਦੀ ਸੀਰੀਜ਼ ਵੇਖਣ ਵਾਸਤੇ ਸਬਸਕ੍ਰਾਈਬ ਕਰਕੇ ਸਾਰੇ ਚਾਚੀ ਤਾਏ ਦਾਦੀ ਸਾਰਿਆਂ ਨੂੰ ਸ਼ੇਅਰ ਕਰ ਦੇਣਾ। ਠੀਕ ਹੈ, ਤੇ ਕੱਲ ਨੂੰ ਮਿਲਦੇ ਆ ਇੱਕ ਨਵੇਂ ਵਲੋਗ ਦੇ ਨਾਲ, ਪਹਿਲੇ ਰੋਜ਼ੇ ਦੇ ਨਾਲ। ਦੁਆਵਾਂ 'ਚ ਯਾਦ ਰੱਖਿਆ ਜੀ। ਅੱਲਾ ਦੇ ਹਵਾਲੇ। ਬਾਏ ਬਾਏ। ਅਸਲਾਮੁ ਅਲੈਕੁਮ।